ਅੱਜ ਦਾ ਪੈਗਾਮ ਇਹ ਵੇ ਕਿ ਆਪਣੇ ਬੱਚਿਆਂ ਵੱਲ ਧਿਆਨ ਰੱਖਿਆ ਕਰੋ ਕਿ ਬੱਚੇ ਕਿਹੜੀ ਮਹਿਫਲ ਦੇ ਵਿੱਚ ਬਹਿੰਦੇ ਨੇ ਪਏ, ਕਿੰਨਾ ਲੋਕਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ ਹੈ। ਕਿਉਂਕਿ ਜਿਹੜੇ ਫਨਕਾਰ ਲੋਕ ਹੁੰਦੇ ਨੇ, ਕਾਰੀਗਰ ਲੋਕ ਹੁੰਦੇ ਨੇ, ਉਹ ਲੋਕ ਬੱਚਿਆਂ ਦਾ ਗਲਤ ਇਸਤੇਮਾਲ ਕਰਦੇ ਨੇ। ਗਲਤ ਇਸਤੇਮਾਲ ਕਿਵੇਂ ਕਰਦੇ ਨੇ? ਮਤਲਬ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਕੋਲੋਂ ਖਰਚਾ ਕਰਕੇ ਤੇ ਉਹਨਾਂ ਨੂੰ ਭੈੜੀ ਝਾਟੇ ਲਾਣਗੇ, ਨਸ਼ੇ ਵੱਲ ਲਾ ਛੱਡਣਗੇ, ਲੜਾਈਆਂ ਵੱਲ ਲਾ ਹੜਨਗੇ, ਗੰਦੀਆਂ ਮਹਿਫਲਾਂ ਵੱਲ ਲਾ ਹੜਨਗੇ। ਜਿਹੜੇ ਵਾਲਦੈਨ ਨੇ, ਅਸਾਂ ਵੀ ਬੱਚੇ ਜੰਮੇ ਨੇ, ਅਸੀਂ ਵੀ ਕਿਸੇ ਦੇ ਬੱਚੇ ਹਾਂ। ਮਾਪੇ ਬੱਚੇ ਜੰਮਦੇ ਨੇ ਸੁੱਖ ਸਕੂਨ ਵਾਸਤੇ, ਤੇ ਜੇ ਉਹੀ ਬੱਚੇ ਕੱਲ ਨੂੰ ਅਜ਼ਾਬ ਬਣ ਜਾਣ, ਤਕਲੀਫ ਬਣ ਜਾਣ, ਤੇ ਮਾਪਿਆਂ ਦੀ ਜਿਹੜੀ ਪਿਛਲੀ ਜ਼ਿੰਦਗੀ ਹੈ ਨਾ, ਉਹ ਰੋਂਦਿਆਂ ਲੰਘ ਜਾਂਦੀ। ਸੋ ਇਸ ਵਾਸਤੇ ਆਪਣੇ ਬੱਚਿਆਂ ਵੱਲ ਧਿਆਨ ਰੱਖੋ ਕਿ ਤੁਹਾਡੇ ਬੱਚੇ ਕਿੰਨਾ ਲੋਕਾਂ ਦੀ ਮਹਿਫਲ 'ਚ ਬਹਿੰਦੇ ਨੇ। ਸੋਬਤ ਦਾ ਬੜਾ ਅਸਰ ਹੁੰਦਾ। ਤੁਹਾਂ ਬੜੀ ਵਾਰ ਸੁਣਿਆ, ਮੈਂ ਵੀ ਸੁਣਿਆ, ਬੋਲਿਆ ਵੀ ਹੈ, ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜ ਜਾਂਦਾ, ਤੇ ਫੜ ਜਾਂਦਾ। ਮੀਆਂ ਸਾਹਿਬ ਨੇ ਵੀ ਫਰਮਾਇਆ ਹੈ ਨਾ ਕਿ ਚੰਗਿਆਂ ਦੇ ਲੜ ਲੱਗ ਜਾ, ਤੈਨੂੰ ਪਿਆਰ ਕਰਨਗੇ ਸਾਰੇ। ਕੁੱਤੇ ਦੇ ਗਲ ਪਟਕਾ ਹੋਵੇ ਤੇ ਉਹਨੂੰ ਵੱਟਾ ਕੋਈ ਨਾ ਮਾਰੇ। ਜਿਹੜੀ ਚੰਗੀ ਮਹਿਫਲ ਹੁੰਦੀ ਹੈ, ਚੰਗੀ ਸੋਬਤ ਹੁੰਦੀ ਹੈ, ਉਹਦਾ ਅਸਰ ਹੁੰਦਾ ਹੈ, ਤੇ ਭੈੜੀ ਮਹਿਫਲ ਦਾ, ਭੈੜੀ ਸੋਬਤ ਦਾ ਕੋਈ ਅਸਰ ਨਹੀਂ ਹੁੰਦਾ। ਸੋ ਆਪਣੇ ਬੱਚਿਆਂ ਵੱਲ, ਆਪਣੇ ਛੋਟਿਆਂ ਭਾਈਆਂ ਵੱਲ, ਆਪਣੇ ਜਿਹੜੇ ਤੁਹਾਡੇ ਭਤੀਜੇ ਨੇ, ਭਾਂਜੇ ਨੇ, ਉਹਨਾਂ ਨਾਲ ਬੜਾ ਧਿਆਨ ਰੱਖੋ ਕਿ ਕਿੰਨਾ ਲੋਕਾਂ ਦੀ ਮਹਿਫਲ ਦੇ ਵਿੱਚ ਬਹਿੰਦੇ ਨੇ ਪਏ। ਔਰ ਮੈਂ ਬੱਚਿਆਂ ਨੂੰ ਇਹ ਜ਼ਰੂਰ ਆਖਾਂਗਾ कि पुत्र अभी तुम तिफले मकतब हो, संभालो अपने जोबन को। ये तोते कच्ची फसलों का बड़ा नुकसान करते हैं। ਜਿਹੜੇ ਇਹ ਇਸਤੇਮਾਲ ਕਰਨ ਵਾਲੇ ਲੋਕ ਹੁੰਦੇ ਨੇ ਨਾ, ਇਸਤੇਮਾਲ ਕਰਨ ਵਾਲੇ ਲੋਕ ਹੁੰਦੇ ਨੇ, ਉਹ ਕਾਲਜੇਟ ਮੁੰਡਿਆਂ ਨੂੰ, ਸਕੂਲ ਦੇ ਮੁੰਡਿਆਂ ਨੂੰ ਉਹ ਆਪਣੇ ਸਮਝੋ ਕਿ ਘੇਰੇ 'ਚ ਲੈ ਲੈਂਦੇ ਨੇ, ਉਹ ਆਪਣੇ ਅੰਡਰ ਕਰ ਲੈਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਅਜੇ ਕੱਚੇ ਦਿਮਾਗ ਦੇ ਬੱਚੇ ਨੇ, ਇਹਨਾਂ ਨੂੰ ਅਜੇ ਕੋਈ ਨਫੇ ਨੁਕਸਾਨ ਦਾ ਪਤਾ ਨਹੀਂ, ਜਜ਼ਬਾਤੀ ਉਮਰ ਹੈ, ਇਹਨਾਂ ਨੂੰ ਯੂਜ਼ ਕਰੋ। ਸੋ ਤੁਸੀਂ ਕਿਸੇ ਨੂੰ ਯੂਜ਼ ਨਾ ਕਰੋ ਤੇ ਆਪ ਹੀ ਕਿਸੇ ਕੋਲੋਂ ਯੂਜ਼ ਨਾ ਹੋਵੋ। ਜ਼ਿੰਦਗੀ ਬੜੀ ਮੁਖਤਸਰ ਹੈ, ਲੇਕਿਨ ਬੜੀ ਹਸੀਨ ਹੈ ਮੁਖਤਸਰ ਹੈ, ਬੜੀ ਹਸੀਨ ਹੈ। ਕੁਝ ਉਸੂਲ ਬਣਾ ਕੇ ਰੱਖੋ, ਕੁਝ ਆਪਣੇ ਤਰੀਕੇਕਾਰ ਬਣਾ ਕੇ ਰੱਖੋ। ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦਾ ਸ਼ੇਰ ਮੈਨੂੰ ਅਚਾਨਕ ਯਾਦ ਆ ਗਿਆ, ਕਿਉਂਕਿ ਤੁਹਾਨੂੰ ਪਤਾ ਸਾਡੀਆਂ ਗੱਲਾਂ, ਸਾਡੀਆਂ ਮਹਿਫਲਾਂ ਸੂਫੀਆ ਇਕਰਾਮ ਤੋਂ ਬਗੈਰ, ਔਲੀਆ ਅੱਲਾ ਤੋਂ ਬਗੈਰ, ਉਹਨਾਂ ਦੀਆਂ ਕੌਲ ਫਰਾਮੀਨ ਬਾਤਾਂ ਤੋਂ ਬਗੈਰ ਸਾਡੀਆਂ ਮਹਿਫਲਾਂ ਮੁਕੰਮਲ ਨਹੀਂ ਹੁੰਦੀਆਂ। ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਨੇ ਫਰਮਾਇਆ, ਚੰਗਿਆਂ ਦੇ ਲੜ ਲੱਗਾ ਤੇ ਮੇਰੀ ਝੋਲੀ ਦੇ ਵਿੱਚ ਫੁੱਲ ਪੈ, ਮੈਂ ਮੰਦਿਆਂ ਦੇ ਲੜ ਲੱਗਾ ਤੇ ਮੇਰੇ ਅਗਲੇ ਵੀ ਡੁੱਲ ਗਏ। ਚੰਗਿਆਂ ਦੇ ਲੜ ਲੱਗਾ ਤੇ ਮੇਰੀ ਝੋਲੀ ਦੇ ਵਿੱਚ ਫੁੱਲ ਪੈ, ਮੰਦਿਆਂ ਦੇ ਲੜ ਲੱਗਾ ਤੇ ਮੇਰੇ ਅਗਲੇ ਵੀ ਡੁੱਲ ਗਏ। ਨਾਲ ਹੀ ਮੀਆਂ ਸਾਹਿਬ ਨੇ ਇਹ ਵੀ ਫਰਮਾਇਆ ਕਿ ਚੰਗੇ ਬੰਦੇ ਦੀ ਮਜਲਸ ਐਵੇਂ ਜਿਵੇਂ ਦੁਕਾਨ ਅਤਾਰਾਂ, ਸੌਦਾ ਭਾਵੇਂ ਲਈਏ ਨਾ ਲਈਏ, ਹੁੱਲੇ ਆਉਣ ਹਜ਼ਾਰਾਂ। ਤੇ ਬੁਰੇ ਬੰਦੇ ਦੀ ਮਜਲਸ ਐਵੇਂ ਜਿਵੇਂ ਦੁਕਾਨ ਲੁਹਾਰਾਂ, ਕੱਪੜੇ ਭਾਵੇਂ ਕੁੰਜ ਰੱਖੀਏ, ਚਿੰਗਾ ਪੈਣ ਹਜ਼ਾਰਾਂ। ਅੱਜ ਇਤਵਾਰ ਹੈ, ਦੋਸਤਾਂ ਦਾ, ਮਿਲਣ ਵਾਲਿਆਂ ਦਾ ਇੱਕ ਅਲਹਮਦੁਲਿਲਾ ਸਿਲਸਿਲਾ ਸ਼ੁਰੂ ਹੀ ਹੈ। ਤਕਰੀਬਨ ਮਹਿਮਾਨ ਦੂਰੋਂ ਨਜ਼ਦੀਕ ਤੋਂ ਆ ਰਹੇ ਨੇ। ਮੇਰਾ ਇਹ ਪੈਗਾਮ ਸੀ, ਅੱਜ 17 ਨਵੰਬਰ ਸਨ 2024 ਤੇ ਦਿਨ ਇਤਵਾਰ ਦਾ, ਤੇ ਮੱਘਰ ਦੀ ਅੱਜ 2-3 ਤਾਰੀਖ ਹੋ ਚੁੱਕੀ ਹੈ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਜੇ ਮੇਰੀ ਇਹ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातहू।